ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਮਸਲਿਆਂ ਤੇ ਇੱਕ ਝਾਤ ਨਜ਼ਰੀਆ। ਸਤਿ ਸ਼੍ਰੀ ਅਕਾਲ ਜੋਗੀ ਜੀ। ਮੈਂ ਕਿਹਾ ਜੀ ਸਤਿ ਸ਼੍ਰੀ ਅਕਾਲ ਰਮਣੀਕ ਕੌਰ ਜੀ, ਕੀ ਹਾਲੇ ਚਾਲੇ ਨੇ? ਉਹ ਬਈ ਓਦਾਂ ਹੀ ਵਧੀਆ ਸੀ ਤੇ ਚੜ੍ਹਦੀ ਕਲਾ ਚ ਹੀ ਰਹਿਦਾ ਹਮੇਸ਼ਾ, ਮਾੜੇ ਤਾੜੇ ਨੂੰ ਅਸੀਂ ਨਹੀਂ ਪੁੱਛਦੇ। ਲੈ ਠੀਕ ਆ, ਫਿਰ ਆਪਾਂ ਵੀ ਕਦੋਂ ਪੁੱਛੀਏ? ਕਿੰਨੂੰ? ਉਹ ਨਹੀਂ ਆਪਾਂ ਜਿਹਨੂੰ ਪੁੱਛਣਾ ਉਹਨੂੰ ਤਾਂ ਪੁੱਛਾਂਗੇ, ਬੋਲੀ ਨਾ ਹੁਣ। ਕਿੰਨੂੰ ਪੁੱਛਣ ਲੱਗੇ? ਕੈਸੈਂਡਰਾ ਦਾ ਮੈਸੇਜ ਆਇਆ ਹੈ। ਲੈ ਹੋਰ ਤੂੰ ਵੀ ਸੁਣ ਲਾ। ਕੀ ਕਹਿੰਦੀ ਆ? ਲੈ ਮੈਂ ਕਿਹਾ ਜੀ ਉਹ ਤਾਂ ਚੱਕੀ ਜਾਂਦੀ ਆ ਫਟੇ। ਹੈ ਹਾਂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਗੋਰੀ ਪਰ ਦਿਲ ਪੰਜਾਬੀ। I just want to say to everyone, especially those coming abroad, please don't forget your Maa Boli. Don't forget Punjabi. Don't let Punjabi die with you. Don't have pride of speaking English. English is just a language. Have pride of your own language. Have pride of your own culture. Remember, Punjabiyan di shaan vakhari. Teach your kids abroad Punjabi first. They can learn English anytime. Don't let them miss learning Punjabi, their Maa Boli. Punjabi padho, Punjabi likho, Punjabi bolo, Punjabi sikho. ਹਾਏ ਹਾਏ ਮਾਜਾ, ਮੈਂ ਕਿਹਾ ਗੁੜ ਖਾ ਮੈਂ ਕੇ ਲੁੱਟੀ ਗਈ। ਮੈਂ ਕਿਹਾ ਮੇਰੇ ਪਾਸਪੋਰਟ ਦਾ ਰੰਗ ਬਦਲਣ ਵਾਲੀ ਗਿਆ, ਜਿਉਂਦੀ ਵਸਦੀ ਰਹਿ। ਮੇਰੀ ਕੁਰਸੀ ਤੇ ਡਾਕਾ ਵੱਜਣ ਲੱਗਾ ਏ ਲੋਕੋ। ਮੈਂ ਕਿਹਾ ਜੀ ਲੋਕ ਹੁਣ ਕੀ ਕਰਨਗੇ? ਹੁਣ ਤਾਂ ਚਰਨ। ਹਾਂ ਜੀ ਫਿਰ ਹੁਣ ਦੱਸੋ ਕਿੱਦਾਂ ਫਿਰ ਮਿਰਚਾਂ ਲੱਗੀਆਂ? ਮਿਰਚਾਂ? ਹਾਂਜੀ। ਮੈਂ ਹੁਣ ਕੀ ਦੱਸਾਂ ਤੁਹਾਨੂੰ ਜੋਗੀ ਜੀ, ਤੁਸੀਂ ਤਾਂ ਮੈਨੂੰ ਉਹ ਦੁੱਖ ਅੱਜ ਦੇ ਦਿੱਤਾ ਹੈ ਜਿਹੜਾ ਕੋਈ ਨਹੀਂ ਕਿਸੇ ਨੂੰ ਦੇ ਸਕਦਾ। ਲੈ ਤੇਰਾ ਵੀ ਉਹੀ ਹਾਲ ਹੋਇਆ ਹੁਣ ਮੈਨੂੰ ਲੱਗਦਾ। ਕੀ ਭਲਾ? ਇੱਕ ਵਾਰ ਇੱਕ ਬੰਦਾ ਹਨਾ ਹਾਂ। ਬੋਰਾ ਲੈ ਕੇ ਬੈਠਾ। ਅੱਛਾ। ਇੱਕ ਬੰਦਾ ਆਇਆ ਬੱਸ ਦੇ ਵਿੱਚ ਸੀ, ਕਹਿੰਦਾ ਬਾਬਾ ਜੀ ਆ ਬੋਰੇ ਦੇ ਉੱਤੇ ਬਹਿ ਜਾਵਾਂ? ਆਹੋ। ਕਹਿੰਦਾ ਨਾ ਕਾਕਾ ਖਰਬੂਜੇ ਪਾਟ ਜਾਣਗੇ। ਅੱਛਾ। ਉਹ ਕਹਿੰਦਾ ਅੱਛਾ ਇਹਦੇ ਵਿੱਚ ਖਰਬੂਜੇ ਆ? ਆਹੋ ਤੇ ਹੀ ਹੋਣੇ ਆ। ਕਹਿੰਦਾ ਨਹੀਂ ਜੀ ਇਹਦੇ ਵਿੱਚ ਮੇਖਾਂ ਆ। ਅੱਛਾ। ਹਾਂਜੀ। ਦੁੱਖ ਸਾਨੂੰ ਲਾਉਣਾ ਆ। ਹਾਂਜੀ। ਤੇ ਇਸ ਕਰਕੇ ਹੁਣ ਜਿਹੜੀ ਕੈਸੈਂਡਰਾ ਨਾ, ਮੈਂ ਕਹਾਂ ਜੀ ਆਣ ਧਰਲੇ ਦੇ ਨਾਲ ਪੰਜਾਬੀ ਸਿੱਖਣ ਜਾਂਦੀ ਅਗਲੀ। ਹੋਏ ਨੀ, ਮੈਂ ਵੀ ਕੀ ਕਰਾਂ, ਕਿੱਥੋਂ ਆਪਣੇ ਆਪ ਨੂੰ ਬਚਾਵਾਂ ਜੋਗੀ ਜੀ। ਤੁਸੀਂ ਤਾਂ ਮੇਰੇ ਸਾਰੇ ਅਰਮਾਨਾਂ ਤੇ ਪਾਣੀ ਫੇਰਤਾ। ਹੁਣ ਤਾਂ ਮੇਰਾ ਤੁਸੀਂ ਅਸਤੀਫਾ ਤਿਆਰ ਹੀ ਰੱਖਿਆ ਹੋਣਾ। ਮੇਰੇ ਬਸ ਘੁੱਗੀ ਮਾਰਨ ਦੀ ਦੇਰ ਆ ਨਾ। ਘੁੱਗੀ ਦੀ ਵੀ ਕੀ ਲੋੜ ਆ, ਉਹ ਵੀ ਸੈਨ ਤੁਸੀਂ ਆਪੇ ਹੀ ਮਾਰ ਲੈਣੇ ਆ। ਆ ਦੇਖ ਪੈਨ ਕੰਪਨੀ ਦੇ ਕੈਸੀ ਆ। ਲੱਗ ਗਿਆ ਪਤਾ, ਕੰਪਨੀ ਜਿੱਦਾਂ ਦੀ ਮਰਜ਼ੀ ਹੋਵੇ, ਪੈਨ ਨਹੀਂ ਤਲਵਾਰ ਲੱਗਦੀ। ਤਲਵਾਰ ਮੇਰੀ ਗਰਦਨ ਤੇ ਰੱਖੀ ਹੋਈ। ਓਏ ਹੋਏ ਵਧੀਆ ਕੰਪਨੀ ਦਾ ਪੈਨ। ਤੂੰ ਬਸ ਸਿਗਨੇਚਰ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਬੰਦਾ ਹੀ ਹੁੰਦਾ। ਮੈਨੂੰ ਪਤਾ ਸੀ ਪਹਿਲਾਂ ਤੁਹਾਡੇ ਇਰਾਦੇ ਮੈਨੂੰ ਠੀਕ ਨਹੀਂ ਸੀ ਲੱਗਦੇ। ਕੈਸੈਂਡਰਾ ਨੇ ਵੀ ਵਿਆਹ ਕਰਾ ਕੇ ਕੀ ਕਾਹਲੀ ਪਈ ਸੀ ਉਹਨੂੰ ਪੰਜਾਬੀ ਸਿੱਖਣ ਦੀ। ਮੰਨਿਆ ਚੱਲ ਸਿੱਖ ਵੀ ਲਵੇ, ਜਵਾਕਾਂ ਲਈ ਸਿੱਖੇ ਨਾ, ਆਂਢ ਗੁਆਂਢ ਲਈ ਸਿੱਖੇ ਨਾ, ਵੀ 2-4 ਲੜਾਈਆਂ ਕਰਨੀਆਂ ਪੈ ਜਾਂਦੀਆਂ ਜੇ ਕਿਸੇ ਨੇ ਨਾਲੀ ਦਾ ਪਾਣੀ ਇੱਧਰ ਨੂੰ ਕਰਤਾ ਤੇ। ਓਹੋ। ਸ਼ਰੀਕਾ ਲਈ ਸਿੱਖੇ ਨਾ, ਕਿਸੇ ਵੇਲੇ ਦਰਾਣੀ ਜਠਾਣੀ ਦੇ ਨਾਲ ਆਡਾ ਲਾਣਾ ਪੈ ਜਾਂਦਾ ਹੈ। ਥੋੜੀ ਜਿਹੀ ਬ੍ਰੇਕ ਲਾ, ਸਾਹ ਲੈ ਲਾ, ਪਾਣੀ ਪੂਣੀ ਪੀ ਲਾ, ਕਿਤੇ ਧਿਆਈ ਨਾ ਮਰ ਜਾਈ। ਹਾਏ ਨਹੀਂ ਮੈਂ ਮਰ ਜਾਵਾਂ। ਦੇਖੋ ਗੱਲ ਇਦਾਂ ਹੈ ਕਿ ਅਸੀਂ ਤਾਂ ਹਨਾ ਹਰ ਥਾਂ ਛਾਪ ਛੱਡੀ ਦੀ ਹੈ। ਕੀ ਛੱਡੀ ਦੀ ਹੈ? ਛਾਪ। ਹਾਂ, ਕੈਸੈਂਡਰਾ ਨੂੰ ਵੀ ਇੱਕ ਛਾਪ ਹੀ ਦਿੱਤੀ ਸੀ, ਹਾਂ। ਉਹਨੇ ਵੀ ਆਪਾਂ ਨੂੰ ਇੱਕ ਛਾਪ ਪਾਈ। ਹਾਂ। ਤੇ ਬਸ ਫਿਰ ਹੁਣ ਇੱਕ ਵੱਖਰੀ ਛਾਪ ਛੱਡਣ ਲੱਗੇ ਆ। ਹਾਏ ਨਹੀਂ, ਮੈਂ ਤੁਹਾਡੀਆਂ ਛਾਪਾਂ ਚੋਂ ਕੀ ਲੈਣਾ, ਮੈਨੂੰ ਤੇ ਕਿਸੇ ਨੇ ਕਲੀਚੜੀ ਵੀ ਨਹੀਂ ਦਿੱਤੀ। ਚੱਲ ਕੋਈ ਗੱਲ ਨਹੀਂ, ਤੈਨੂੰ ਆਪਾਂ ਉਹ ਕੀ ਦਿੰਦੇ ਹੁੰਦੇ ਭਲਾ ਜਿੱਦਾਂ ਬਾਅਦ ਵਿੱਚ ਜਦੋਂ ਜਲੇਬੀ। ਤੁਸੀਂ ਸੁਣ ਰਹੇ ਜੀ ਪੰਜਾਬੀ ਰੇਡੀਓ USA। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ। ਜੋਗੀ ਜੀ ਤੁਹਾਡੇ ਲਈ ਕਿੰਨੀ ਚੰਗੀ ਸੀ ਮੈਂ, ਮਤਲਬ ਹੁਣ ਵੀ ਆ। ਓਏ ਅੱਛਾ। ਤੁਹਾਨੂੰ ਮੈਂ ਕਿੰਨਾ ਫਾਇਦਾ ਕਰਾਇਆ, ਕਦੀ ਵੀ ਤੁਸੀਂ ਮੇਰਾ ਫਾਇਦਾ ਕਰਾਇਆ? ਤੂੰ ਮੇਰੇ ਟਰੱਕ ਪਵਾਤੇ।
ਅੱਛਾ ਹਾਂ ਨਾ ਟਰੱਕ ਨਹੀਂ ਪਵਾਇਆ ਤਾਂ ਕੀ ਹੋਇਆ? ਜਦੋਂ ਦਿਲ ਕਰਦੇ ਸੀ ਆਉਂਦੀ ਹੋਈ ਸੈਂਡਵਿਚ ਲੈ ਆਈ। ਘਰੇ ਕੀ ਬਣਾਇਆ? ਪਾਸਤਾ ਬਣਿਆ। ਯਾਦ ਕਰੋ ਕੋਵਿਡ ਤੋਂ ਪਹਿਲਾਂ ਦੇ ਦਿਨ ਜਦੋਂ ਇੱਥੇ ਲਿਆ ਕੇ ਚੀਜ਼ਾਂ ਤੁਹਾਨੂੰ ਬਣਾ ਕੇ ਖਵਾਉਂਦੀ ਸੀ ਅਤੇ ਹੁਣ ਜੇ ਵਹਿਮ ਕਰਨ ਲੱਗੇ ਹੋ। ਤੇ ਫਿਰ ਅਸੀਂ ਤਾਂ ਆਪਣੇ ਪੈਰਾਂ ਤੇ ਕੁਹਾੜੀ ਮਾਰੀ ਆ। ਹਾਂ ਲੋਕ ਤਾਂ ਐਵੇਂ ਕਹਿੰਦੇ ਵੁਹਾਨ ਦੀ ਲੈਬ ਦੇ ਵਿੱਚੋਂ ਕਰੋਨਾ ਫੈਲਿਆ ਤਾਂ ਤੁਹਾਡੀ ਰਸੋਈ ਚੋਂ ਆ। ਨਾ ਮੰਨਿਆ ਮੇਰੀਆਂ ਅੱਖਾਂ ਛੋਟੀਆਂ ਨੇ, ਆਈਲਾਈਨਰ ਲਾ ਕੇ ਕੱਜਲ ਲਾ ਕੇ ਮਸੀਂ ਕਿਤੇ ਵੱਡੀਆਂ ਕਰਦੀਆਂ। ਮੰਨਿਆ ਮੇਰੀ ਕੱਦ ਕਾਠੀ ਵੀ ਛੋਟੀ ਆ, ਪਰ ਇਹਦਾ ਮਤਲਬ ਇਹ ਤੇ ਨਹੀਂ ਕਿ ਕਰੋਨਾ ਮੈਂ ਹੀ ਫੈਲਾਇਆ ਆ। ਨਹੀਂ ਤੁਹਾਡੀ ਰਸੋਈ ਦੇ ਵਿੱਚ ਜੇਕਰ ਸਰਚ ਕੀਤੀ ਜਾਵੇ ਨਾ ਆ ਜਾਣ ਆਪਣੇ ਉਹ ਵਿਸ਼ਵ ਸਿਹਤ ਸੰਗਠਨ ਵਾਲੇ ਤਾਂ ਉੱਥੋਂ ਹੀ ਲੱਭਣਾ ਉਹਨਾਂ ਨੂੰ ਕੁਛ ਨਾ ਕੁਛ ਸਬੂਤ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਦੇਖਿਆ ਬਈ, ਮੈਂ ਤਾਂ ਪਹਿਲਾਂ ਤੋਂ ਹੀ ਕਹਿੰਦੀ ਸੀ ਬੰਦੇ ਤੇ ਜਨਾਨੀ 'ਚ ਹੀ ਫਰਕ ਹੁੰਦਾ ਹੈ। ਜਨਾਨੀਆਂ ਕਿੰਨੀਆਂ ਚੰਗੀਆਂ ਹੁੰਦੀਆਂ ਨੇ, ਹਮੇਸ਼ਾ ਬੰਦਿਆਂ ਦਾ ਖਿਆਲ ਰੱਖਦੀਆਂ ਨੇ। ਭਰਾ ਹੋਵੇ, ਪਤੀ ਹੋਵੇ, ਪ੍ਰੇਮੀ ਹੋਵੇ, ਜਾਨ ਵਾਰਨ ਤਾਂ ਹੀ ਜਾਂਦੀਆਂ ਨੇ। ਪਰ ਬੰਦਾ ਨਾ ਸ਼ੁਕਰਾ, ਕੱਲ ਵੀ ਅੱਜ ਵੀ ਬੰਦੇ ਤੇ ਜਨਾਨੀ ਦੇ ਵਿੱਚ ਨਾ ਬੜਾ ਫਰਕ ਹੁੰਦਾ ਹੈ। ਤੁਹਾਨੂੰ ਪਤਾ ਹੈ ਔਰਤਾਂ ਦਾ ਦਿਮਾਗ ਹਮੇਸ਼ਾ ਬਦਲਦਾ ਰਹਿੰਦਾ ਹੈ ਤੇ ਤੁਹਾਡੇ ਵਰਗੇ ਖੱਡ ਦਿਮਾਗ ਉੱਥੇ ਦਾ ਉੱਥੇ ਹੀ ਦਿਮਾਗ ਰਹਿੰਦਾ ਹੈ। ਅਸੀਂ ਨਹੀਂ ਦਿਮਾਗ ਨੂੰ ਬਦਲੀ ਦੇ, ਨਾ ਬਿਆਨ ਬਦਲੀ ਦੇ, ਬਸ ਉੱਥੇ ਹੀ ਐਨ ਬਸ ਆਪਣੇ ਸਟੈਂਡ ਤੇ ਰਹੀਦਾ। ਬਸ ਇਹੀ ਸਟੈਂਡ ਦੀ ਗੱਲ ਸੁਣ ਲਓ। ਤੁਹਾਨੂੰ ਪਤਾ ਹੈ ਔਰਤਾਂ 18 ਸਾਲ ਦੀ ਜਦੋਂ ਹੁੰਦੀਆਂ ਨੇ ਉਦੋਂ ਕੀ ਚਾਹੁੰਦੀਆਂ ਨੇ? ਉਦੋਂ ਚਾਹੁੰਦੀਆਂ ਨੇ ਕਿ ਮੈਨੂੰ ਕੀ ਪਤਾ ਕੀ ਚਾਹੁੰਦੀਆਂ ਨੇ। ਓਹੋ ਇਹੀ ਤਾਂ ਗੱਲ ਹੈ ਨਾ, ਔਰਤਾਂ ਦੇ ਦਿਮਾਗ ਨੂੰ, ਉਹਨਾਂ ਦੇ ਮੂਡ ਨੂੰ ਤੁਸੀਂ ਕਦੇ ਵੀ ਜੱਜ ਨਹੀਂ ਕਰ ਸਕਦੇ। 18 ਸਾਲ ਦੀ ਉਮਰ ਦੇ ਵਿੱਚ ਚਾਹੁੰਦੀਆਂ ਨੇ ਬੰਦਾ ਹੈਂਡਸਮ ਹੋਣਾ ਚਾਹੀਦਾ, ਸੋਹਣਾ ਹੋਣਾ ਚਾਹੀਦਾ, ਚਾਰਮਿੰਗ ਹੋਣਾ ਚਾਹੀਦਾ, ਚਾਕਲੇਟੀ ਹੋਣਾ ਚਾਹੀਦਾ, ਗੁੱਡ ਲੁਕਿੰਗ ਹੋਣਾ ਚਾਹੀਦਾ। ਯਾਨੀ ਕਿ ਪੈਸਾ ਧੇਲਾ ਡੋਂਟ ਮਾਈਂਡ। ਲਓ ਜੀ, ਗੱਲ ਕਰ ਦਿੱਤੀ ਜਿਹੜੀ ਤੁਸੀਂ ਦਿਮਾਗ ਤੇ ਹੋ ਗਿਆ ਸੁਣ ਬਈ ਆਹ ਕੁਛ ਤਾਂ ਕੈਸੈਂਡਰਾ ਨੇ ਮੇਰੇ ਵਿੱਚ ਦੇਖ ਕੇ ਜਿੱਦਾਂ ਮੇਰੇ ਨਾਲ ਇੱਧਰ ਕਰਿਓ ਬੂਪੀ। ਲਓ ਜੀ, ਟਮਾਟਰ ਦੇਖਿਆ ਕਦੀ? ਟਮਾਟਰ ਚੱਲ ਤੂੰ ਹੁਣ ਦਾਲ ਸਬਜ਼ੀ ਨੂੰ ਛੱਡ, ਮੈਂ ਤਾਂ ਹੋਰ ਕੁਝ ਪੁੱਛਣਾ ਚਾਹੁੰਦਾ ਉਹਦੇ ਉੱਤੇ ਜਿਹੜੀ ਡੰਡੀ ਨਹੀਂ ਹੁੰਦੀ ਹਰੀ ਜੀ, ਹਾਂਜੀ ਉਹ ਬਿਲਕੁਲ ਸੜ ਜਾਂਦੀ ਆ। ਜਿੱਦਾਂ ਉਹਦੀ ਹੁੰਦੀ ਆ ਕੀ ਕਹਿੰਦੇ, ਬੋਦੀ ਨਹੀਂ, ਉਹਦੀ ਟੋਪੀ। ਹਾਂਜੀ, ਉਹ ਜਦੋਂ ਸੜ ਜੀ ਜਾਂਦੀ ਨਾ, ਗਲ ਜਾਂਦੀ ਆ। ਹਾਂਜੀ, ਉਹਦੇ ਵਰਗਾ ਮੂੰਹ ਆ ਤੁਹਾਡਾ, ਓਏ ਹੋਏ ਸੁੰਦਰ, ਸੋਹਣਾ, ਹੈਂਡਸਮ। ਆ ਤਸ਼ਬੀਹਾਂ ਤੁਹਾਡੇ ਲਈ ਨਹੀਂ ਬਣੀਆਂ। ਅੱਛਾ ਹਾਂਜੀ, ਤਾਂ ਫਿਰ ਇੱਧਰ ਕੋ ਜਿਹੜਾ ਆਪਣੀ ਬੂਬੀ। ਹਾਂਜੀ, ਬਤਾਉਂ ਦੇਖਿਆ ਪੜਾ? ਬਤਾਉਂ ਹਾਂਜੀ ਦੇਖਿਆ? ਬਤਾਉਂ ਉਹ ਛੱਡੋ ਪਰ ਨਹੀਂ ਬਤਾਉਂ ਦੇਖਿਆ ਆਪਾਂ? ਹਾਂਜੀ, ਬਤਾਉਂ ਨੂੰ ਜਦੋਂ ਆਪਾਂ ਖਾਈਦਾ ਆ, ਹਾਂਜੀ ਠੀਕ ਹੈ ਨਾ, ਖਾਂਦੇ ਵਕਤ ਆਪਾਂ ਬਤਾਉਂ ਦੇ ਵਿੱਚੋਂ ਇਦਾਂ ਦੀ ਡੰਡੀ ਜੀ ਦੀ ਥੱਲੇ ਨਹੀਂ ਨਿਕਲਦਾ ਕੁਝ। ਆਹੋ ਆਹੋ, ਹਾਂਜੀ ਹਾਂ, ਉਹ ਜਿਹੜੀ ਉਹਦੀ ਥੱਲੇ ਪੂਜੀ ਰੰਗਦੀ ਹੁੰਦੀ ਆ। ਹਾਂ, ਉਹ ਤੁਸੀਂ ਗੱਲਾਂ ਦੇ ਵਿੱਚ ਮੈਨੂੰ ਭੁਲਾ ਚੱਲੇ ਸੀ। ਕੀ? 18 ਸਾਲ ਦੀ ਉਮਰ ਦੇ ਵਿੱਚ ਤੋਂ ਚਾਹੁੰਦੀਆਂ ਨੇ ਸੋਹਣਾ ਬੰਦਾ। ਹਾਂ, ਮਲਾਇਕ ਮੀ। ਯੈਸ, ਅੱਛਾ ਹਾਂਜੀ, ਅੱਗੇ ਚਲੋ। ਜਿਹੜੀ ਕਿ ਬੰਦਾ ਥੋੜੇ ਹੁਣ ਉਮਰ ਵੱਡੀ ਵੀ ਹੋਣੀ ਆ, 25 ਸਾਲਾਂ ਦੇ ਵਿੱਚ ਵੀ ਜਾਣਾ। ਬਿਲਕੁਲ ਜੀ, 25 ਸਾਲਾਂ ਦੇ ਵਿੱਚ ਚਾਹੁੰਦੀਆਂ ਨੇ ਮੈਚੁਰ ਬੰਦਾ। ਅੱਛਾ, ਯਾਨੀ ਯਾਰ ਸਾਰੀਆਂ ਹੀ ਖੂਬੀਆਂ ਮੇਰੇ ਵਿੱਚ ਹੈਗੀਆਂ, ਮੈਨੂੰ ਕਦੇ ਪਤਾ ਹੀ ਨਹੀਂ ਲੱਗਾ, ਮੈਨੂੰ ਕਿਸੇ ਨੇ ਦੱਸਿਆ ਨਹੀਂ। ਸਾਡੇ ਰਿਸ਼ਤੇਦਾਰ ਵੀ ਮੈਂ ਕਹਿੰਦਾ ਕਿ ਸਾਡੇ ਨਾਲ ਲੱਗਦੇ ਹੀ ਆ। ਹਾਂ, ਬਸ ਇੱਕ ਦਿਨ ਮੈਨੂੰ ਕਹਿੰਦੇ ਕਾਕਾ ਜੁਗ ਜੁਗ ਜੀ, ਜਵਾਨੀਆਂ ਵਣ, ਤਰੱਕੀਆਂ ਕਰ। ਮੈਂ ਆਪਣੇ ਮਨ 'ਚ ਕਿਹਾ ਵੀ ਮਾਮਾ ਤੁਸੀਂ ਸਹਿ ਲਓਗੇ। ਦੇਖਿਆ, ਸੱਚੀ ਮੁੱਚੀ ਇਦਾਂ ਦੇ ਹੀ ਹੁੰਦੇ ਨੇ ਰਿਸ਼ਤੇਦਾਰ। ਪਰ ਤੁਸੀਂ ਬਿਲਕੁਲ ਵੀ ਮੈਚੁਰ ਨਹੀਂ ਹੋ। ਲੇਕਿਨ ਹਾਂ, 25 ਸਾਲ ਦੀਆਂ ਹੁੰਦੀਆਂ ਉਹ ਕਹਿੰਦੀਆਂ ਨੇ ਕਿ ਬੰਦਾ ਥੋੜਾ ਮੈਚੁਰ ਹੋਣਾ ਚਾਹੀਦਾ ਹੈ। 30 ਸਾਲ ਦੀ ਉਮਰ ਦੇ ਵਿੱਚ ਪਤਾ ਕੀ ਚਾਹੁੰਦੀਆਂ ਨੇ? ਉਹ ਕੁਆਲਿਟੀ ਤੁਹਾਡੇ 'ਚ ਹੈ ਨਹੀਂ। ਕਿਹੜੀ? ਸਕਸੈਸਫੁਲ ਬੰਦਾ। ਲੈ ਦੱਸ, ਮੈਂ ਤੇ ਆਪ ਹੀ ਬਹੁਤ ਸਕਸੈਸਫੁਲ ਬੰਦਾ ਆ। ਕਿੱਧਰੋਂ? ਲੈ ਦੱਸ ਭਲਾ, ਤੈਨੂੰ ਪਤਾ ਨਹੀਂ ਮੇਰੀਆਂ ਕਿੰਨੀਆਂ ਕਲਾਕਾਰਾਂ ਦੇ ਨਾਲ ਫੋਟੋ ਆ। ਅੱਛਾ, ਹਾਂ, ਮੈਂ ਤਾਂ ਸਚਿਨ ਤੇਂਦੁਲਕਰ ਦੇ ਨਾਲ ਵੀ ਫੋਟੋ ਖਿਚਾਈ ਆ। ਅਗਲਾ ਭਾਰਤ ਰਤਨ ਆ। ਹਾਂ, ਤੇ ਤੁਸੀਂ ਹੋ ਗਏ ਸਕਸੈਸਫੁਲ। ਬਿਲਕੁਲ ਹੀ ਆ।
ਤੁਸੀਂ ਅਸੀਂ ਰਮਨੀਕ ਕੌਰ ਤੇ ਚਰਨਜੀਤ ਜੋਗੀ ਦੇ ਨਾਲ ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ ਤੇ ਨਜ਼ਰੀਆ ਦੇ ਵਿੱਚ ਦੱਸ ਰਹੀਆਂ ਕਿ 18 ਸਾਲ ਦੀ ਉਮਰ ਦੇ ਵਿੱਚ ਔਰਤਾਂ ਚਾਹੁੰਦੀਆਂ ਨੇ ਬਿਊਟੀਫੁਲ ਬਿਊਟੀਫੁਲ ਤੇ ਕੁੜੀਆਂ ਲਈ ਹੁੰਦਾ ਹੈ ਮਤਲਬ ਹੈਂਡਸਮ ਬੰਦਾ 25 ਸਾਲ ਦੀ ਉਮਰ ਦੇ ਵਿੱਚ ਆਉਂਦੀਆਂ ਨੇ ਮੈਚੁਰ ਬੰਦਾ 30 ਸਾਲ ਦੀ ਉਮਰ ਦੇ ਵਿੱਚ ਆਉਂਦੇ ਉਹਨਾਂ ਨੂੰ ਹੁੰਦਾ ਲਾਲਚ ਥੋੜਾ ਜਿਹਾ ਹਾਂਜੀ ਕਿ ਬੰਦਾ ਸਕਸੈਸਫੁਲ ਹੋਣਾ ਚਾਹੀਦਾ ਉਹ ਵੀ ਯਾਰ ਨਿਆਣੇ ਦੇ ਪੂਤਰੇ ਵੀ ਲਿਆ ਸਕੇ ਘਰ ਦੇ ਵਿੱਚ ਕੋਈ ਹੋਰ ਸਮਾਨ ਸਮੂਨ ਵੀ ਜੇ ਮੈਂ ਮੰਗਾ ਤੇ ਲਿਆ ਕੇ ਦੇ ਪਾਣੀ ਧਨੀਆ ਲੈਂਦੇ ਆਇਓ ਹਾਂ ਤੇ ਫਿਰ 30 ਸਾਲ ਤੋਂ ਬਾਅਦ ਆਉਂਦੀ ਹੈ 40 ਸਾਲ ਦੀ ਉਮਰ ਸਿੱਧਾ ਹੀ 10 ਸਾਲ ਪਾਰ ਹਾਂਜੀ ਉਦੋਂ ਚਾਹੁੰਦੀਆਂ ਨੇ ਵੈਲ ਐਸਟੈਬਲਿਸ਼ਡ ਬੰਦਾ ਯਾਨੀ ਸਥਾਪਿਤ ਯੈਸ ਆ ਬੰਦੇ ਨੂੰ ਜਿੱਥੇ ਬਿਠਾ ਦੇ ਉੱਥੇ ਸਥਾਪਿਤ ਹੀ ਰਵੇ ਉਹ ਨਹੀਂ ਹਾਂ। ਮਤਲਬ ਕਿ ਉਹਦਾ ਕੋਈ ਨਾਮ ਹੋਵੇ ਉਹਦੀ ਜੀ ਕੰਪਨੀ ਹੋਵੇ ਜਾਂ ਉਹਦਾ ਕੈਰੀਅਰ ਹੋਵੇ ਐਵੇਂ ਡਾਵਾਂ ਡੋਲ ਜਾਣਾ ਹੋਵੇ ਸਿਸਟਮ ਚਰਨਜੀਤ ਜੋਗੀ ਕੰਨ ਬੰਦ ਹੋ ਗਏ ਮੇਰੇ ਸਥਾਪਿਤ ਲਓ ਜੀ ਆਪਾਂ ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮ ਸੁਣ ਰਹੇ ਹਾਂ ਨਜ਼ਰੀਆ ਤੇ ਔਰਤਾਂ ਦੀਆਂ ਪਸੰਦਾਂ ਦੇ ਬਾਰੇ ਆਪਾਂ ਜ਼ਿਕਰ ਕਰ ਰਹੇ ਹਾਂ ਜਿਸ ਹਿਸਾਬ ਦੇ ਨਾਲ ਤੁਸੀਂ ਚੱਲ ਰਹੇ ਹੋ ਨਾ ਹਾਂਜੀ। ਤੁਹਾਨੂੰ ਤੇ ਲੱਗਦਾ ਵੀ 18 ਸਾਲ ਦੀ ਔਰਤ ਹੋਵੇ ਭਾਵੇਂ ਹੋਵੇ 40 50 ਦੀ ਹਾਂਜੀ। ਤੁਹਾਨੂੰ ਹੀ ਪਸੰਦ ਕਰੂਗੀ ਅੱਛਾ ਬਿਲਕੁਲ ਕਰੂਗੀ ਜੀ ਕਿਉਂ ਨਹੀਂ ਕਰੂਗੀ ਅੱਛਾ ਇਹ ਗੱਲ ਹੋ ਰਿਹਾ ਹਾਂ। ਕਿ ਬੰਦੇ ਨੇ ਉਸ ਤੋਂ ਬਾਅਦ 50 ਸਾਲ ਦੀ ਉਮਰ ਦੇ ਵਿੱਚ ਵੀ ਜਾਣਾ ਹੁੰਦਾ ਹਾਂਜੀ। ਖੈਰ ਜਿੱਦਾਂ ਹੁਣ ਤੁਹਾਨੂੰ ਤਾਂ ਪਤਾ ਹੀ ਤੁਸੀਂ ਤਾਂ ਜਾ ਚੁੱਕੇ ਆ ਹਾਂ ਤੇ 50 ਸਾਲ ਦੇ ਵਿੱਚ ਔਰਤ ਕੀ ਚਾਹੁੰਦੀ ਹੈ ਦੇਖੋ ਜੀ 50 ਸਾਲ ਦੇ ਵਿੱਚ ਉਹਨੂੰ ਕਿਸੇ ਤਰ੍ਹਾਂ ਦਾ ਕੋਈ ਲਾਲਚ ਨਹੀਂ ਹੁੰਦਾ ਨਾ ਤੇ ਉਹ ਸਫਲ ਚਾਹੁੰਦੀ ਹੈ ਮੈਚੁਰ ਵੀ ਕੋਈ ਗੱਲ ਨਹੀਂ ਹੈਂਡਸਮ ਵੀ ਕੋਈ ਗੱਲ ਨਹੀਂ ਉਹ ਚਾਹੁੰਦੀ ਹੈ ਕਿ ਬੰਦਾ ਵਫਾਦਾਰ ਹੋਵੇ ਬਸ ਬੰਦਾ ਹੀ ਹੋਵੇ ਯਾਨੀ ਕਿ ਹਾਂਜੀ ਹਾਂਜੀ ਵੀ ਯਾਨੀ ਕਿ ਜਿੱਦਣ ਮਰਜੀ ਉਹਦੇ ਗੱਲ ਦੇ ਵਿੱਚ ਰੱਸੀ ਪਾਈ ਹਾਂ ਤੇ ਉਹਨੂੰ ਕਿਹਾ ਟਾਮੀ ਨਾਲੇ ਜੀ ਇਦਾਂ ਨਹੀਂ ਹਾਂ। ਅਸਲ ਦੇ ਵਿੱਚ ਚਾਹੁੰਦੀਆਂ ਨੇ ਬੰਦਾ ਉਹ ਜਿਹੜਾ ਵਫਾਦਾਰ ਹੋਵੇ ਹਰ ਵੇਲੇ ਉਹਨਾਂ ਦਾ ਸਾਥ ਦੇਵੇ ਔਰ 60 ਸਾਲ ਦੀ ਉਮਰ ਦੇ ਵਿੱਚ ਉਹ ਇਹੋ ਜਿਹਾ ਬੰਦਾ ਚਾਹੁੰਦੀਆਂ ਨੇ ਜਿਹੜਾ ਉਹਨਾਂ ਦਾ ਸਹਾਇਕ ਹੋਵੇ ਉਹਨਾਂ ਦਾ ਸਾਥ ਦੇਵੇ ਬਿਲਕੁਲ ਜੀ ਔਰ ਜੇਕਰ ਇਸ ਤਰ੍ਹਾਂ ਦਾ ਆਪਾਂ ਨੂੰ ਸਾਥ ਮਿਲੇਗਾ ਉਸ ਉਮਰ ਦੇ ਵਿੱਚ ਜਿਸ ਉਮਰ ਦੇ ਵਿੱਚ ਜ਼ਿਆਦਾ ਜ਼ਰੂਰਤ ਹੁੰਦੀ ਰਮਨੀਕ ਕੌਰ ਤੇ ਚਰਨਜੀਤ ਜੋਗੀ ਦੇ ਨਾਲ ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ ਹੁਣ ਬੰਦੇ ਤਾਂ ਬੰਦੇ ਹੀ ਹੁੰਦੇ ਆ ਆਹੋ ਬੰਦੇ ਨੇ ਕਿਹੜਾ ਬੁੜੇ ਹੋਣਾ ਤੁਸੀਂ ਬੁੜੀਆਂ ਹੋਣਾ ਅੱਛਾ 60 ਸਾਲ ਦੀ ਉਮਰ ਹੋ ਗਈ ਤੇਰੀ ਮੇਰੀ 60 ਸਾਲ ਦੀ ਨਹੀਂ ਹੋਈ ਹਾਂ। ਬੰਦੇ ਦਾ ਵੀ ਇਹੀ ਲਾਈਫ ਸਪੈਨ ਚੱਲਦਾ ਹਾਂ। ਆ ਉਦਾਂ ਹੀ 18 25 30 40 50 60 ਪਰ ਬੰਦਾ ਨਾ ਕਦੀ ਵੀ ਇੱਧਰ ਉੱਧਰ ਨਹੀਂ ਹੁੰਦਾ ਹਮੇਸ਼ਾ ਟੱਲ ਰਹਿੰਦਾ ਹੈ, ਆਪਣੀ ਪਸੰਦ ਨੂੰ ਲੈ ਕੇ ਦੇਖ ਲਓ ਹੁਣ ਜਦ ਤੱਕ ਸਾਡੇ ਪਾਸਪੋਰਟ ਦਾ ਰੰਗ ਨਹੀਂ ਚੇਂਜ ਹੁੰਦਾ ਹਾਂ। ਅਸੀਂ ਕਿਹੜਾ ਚੇਂਜ ਹੋਣਾ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਬੰਦਾ ਹਮੇਸ਼ਾ ਚਾਹੁੰਦਾ ਹੈ ਕਿ ਭਾਵੇਂ ਹੋਵੇ ਮੇਰੀ ਉਮਰ 18 ਤੇ ਭਾਵੇਂ ਹੋਵੇ 60 ਇੱਥੋਂ ਤੱਕ ਕਿ 70 ਜਾਂ 80 ਤੱਕ ਵੀ ਪਹੁੰਚ ਜਾਵੇ ਮਰਨ ਕਿਨਾਰੇ ਆ ਜਾਵੇ ਕਬਰਾਂ ਦੇ ਵਿੱਚ ਲੱਤਾਂ ਹੋਣ ਤਾਂ ਵੀ ਕਹੇਗਾ ਔਰਤ ਤਾਂ ਸੋਹਣੀ ਹੀ ਚਾਹੀਦੀ ਹੈ ਲੈ ਹੋਰ ਕੀ ਤੈਨੂੰ ਪਤਾ ਸਾਡੇ ਪਿੰਡ ਵਾਲੇ ਨਾਜਰ ਨਾਲ ਵਿਚਾਰੇ ਨਾਲ ਕੀ ਹੋਈ ਕੀ ਹੋਈ ਓਏ ਹੋਏ ਤੈਨੂੰ ਨਹੀਂ ਪਤਾ ਮੈਨੂੰ ਕੀ ਪਤਾ ਮੈਂ ਦੱਸਦਾ ਤੈਨੂੰ ਆਣ ਕੇ ਇਸ ਲਓ ਜੀ ਗੱਲ ਕਰਨੀ ਹੁਣ ਮੈਂ ਆਪਣੇ ਪਿੰਡ ਦੇ ਨਾਜਰ ਦੀ ਕੀ ਹੋਇਆ ਨਾਜਰ ਵਿਚਾਰਾ ਬਾਹਲੇ ਗਰੀਬ ਅੱਛਾ ਬਹੁਤ ਗਰੀਬ ਐਡੇ ਗਰੀਬੀ ਹਾਲਾਤ ਉਹਦੇ ਨਾਲ ਵਿਚਾਰੇ ਦੇ ਘਰ ਦੇ ਵਿੱਚ ਨਾ ਉਹਦੇ ਮੰਜਾ ਨਾ ਪੀੜੀ ਹੋਏ ਹੋਏ ਨਾ ਉਹਦੇ ਕਾਢਾਂ ਨਾ ਕੀੜੀ ਹਾਂ ਕਾਢਾਂ ਕੀੜੀ ਕਿੱਥੋਂ ਹੋਣੀ ਸੀ ਜਦ ਕੋਈ ਖਾਣ ਪੀਣ ਨੂੰ ਹੈ ਨਹੀਂ ਸੀਗਾ ਖਾਣ ਪੀਣ ਨੂੰ ਨਹੀਂ ਬਹੁਤ ਮੰਦੇ ਹਾਲਾਤ ਵਿਚਾਰੇ ਦੇ ਗਰਮੀਆਂ ਦੇ ਵਿੱਚ ਵਿਚਾਰੇ ਨੇ ਚਾਹੁੰਦੇ ਨੇ ਸੌਣਾ ਤੇ ਚਾਹੁੰਦੇ ਨਹੀਂ ਉੱਠਣਾ ਬੱਲੇ ਵਿਚਾਰੇ ਕਿ ਮਤਲਬ ਗਰਮੀ ਲੱਗਣੀ ਵਿਚਾਰੇ ਨੂੰ ਕਿਸੇ ਮੇਰੇ ਵਰਗੇ ਦਾਨੀ ਸੱਜਣ ਦਾ ਦਿਲ ਪਸੀਜਿਆ ਉਹਨੂੰ ਕਹਿੰਦੇ ਯਾਰ ਇਹਨੂੰ ਪੱਖਾ ਲੈ ਦਿਓ ਲਓ ਜੀ ਪੱਖਾ ਲੈ ਕੇ ਦੇਤਾ ਉਹਨੂੰ ਪਹਿਲੀ ਰਾਤ ਹੀ ਉਹਨੇ ਪੱਖਾ ਲਾਇਆ ਅੱਛਾ ਹਵਾ ਆਈ ਠੰਡੀ ਠੰਡੀ ਫਿਰ ਆਏ ਹਾਏ ਵਿਚਾਰਾ ਮਰ ਗਿਆ ਹੈ ਆਦਤ ਨਹੀਂ ਸੀ ਨਾ ਓਹੋ ਅੱਛਾ ਹਾਂ ਮਰ ਗਿਆ ਵਿਚਾਰਾ ਤੇ ਉੱਪਰ ਪਹੁੰਚਿਆ ਧਰਮਰਾਜ ਦੇ ਕੋਲ ਅੱਛਾ ਧਰਮਰਾਜ ਕਹਿੰਦੇ ਲਿਆਓ ਇਹਦਾ ਰਜਿਸਟਰ ਚੱਕ ਕੇ ਰਜਿਸਟਰ ਚੱਕ ਕੇ ਲਿਆਂਦਾ ਕਹਿੰਦਾ ਨਾਜਰ ਸਿੰਘ ਸਨ ਆਫ ਉਜਾਗਰ ਸਿੰਘ ਬਨਾਜਰ ਸਿੰਘ ਦਾ ਤਾਂ ਪਹਿਲਾਂ ਹੀ ਬਹੁਤ ਦੁੱਖ ਭੋਗੇ ਆ ਹੁਣ ਤੈਨੂੰ ਹੋਰ ਦੁੱਖ ਨਹੀਂ ਦੇਣੇ ਤੈਨੂੰ ਆਪਾਂ ਨਰਕਾਂ 'ਚ ਨਹੀਂ ਸੁੱਟਣਾ ਤੈਨੂੰ ਆਪਾਂ ਭੇਜਣਾ ਸਵਰਗਾਂ ਦੇ ਵਿੱਚ ਲਓ ਜੀ ਨਾਜਰ ਸਿੰਘ ਨੂੰ ਫੜ ਕੇ 4-5 ਬੰਦੇ ਸਵਰਗਾਂ ਦੇ ਵਿੱਚ ਲੈ ਗਏ ਫਿਰ ਓਏ ਹੋਏ ਉੱਥੋਂ ਦਾ ਵਾਤਾਵਰਣ ਦੇਖ ਕੇ ਉਹਦੀਆਂ ਤਾਂ ਅੱਖਾਂ ਰਹਿ ਗਈਆਂ ਅੱਡੀਆਂ ਹਾਈ ਨਹੀਂ ਮੈਂ ਕਿਹਾ ਜੀ ਇੱਧਰ ਪਰੀਆਂ ਘੁੰਮਣ ਉੱਧਰ ਪਰੀਆਂ ਘੁੰਮਣ ਰਾਤ ਨੂੰ ਜਦੋਂ ਲੱਗਾ ਸੌਣ ਹਾਂ 2 ਪਰੀਆਂ ਉਹਦੇ ਕੋਲ ਹਾਈ ਇੱਕ ਸੱਜੇ ਇੱਕ ਖੱਬੇ ਕਾਨੂੰ ਹੱਥ ਵਿੱਚ ਪੱਖੇ ਫੜ ਕੇ ਓਏ ਹੋਏ ਹੋਏ ਬੱਲੇ ਉਹ ਤਾਂ ਲੱਗ ਪਈਆਂ ਉੱਥੇ ਪੱਖਾ ਚੱਲਣ ਫਿਰ ਨਾਜਰ ਵਿਚਾਰਾ ਉੱਥੇ ਵੀ ਮਰ ਗਿਆ ਬੰਦਾ ਅਸਲ ਦੇ ਵਿੱਚ ਤੁਹਾਡਾ ਨਾਜ਼ਰ ਹੀ ਹੁੰਦਾ ਆ ਹਾਂ ਬੰਦਾ ਨਾਜ਼ਰੀ ਹੁੰਦਾ ਸਾਰੇ ਸੋਚ ਲੈਣਾ ਕਿਉਂਕਿ ਜਦੋਂ ਆਦਤ ਨਹੀਂ ਨਾ ਹੁੰਦੀ ਇਸੇ ਤਰ੍ਹਾਂ ਹੀ ਹੁਣ ਬੰਦਿਆਂ ਨੂੰ ਵੀ ਆਦਤ ਨਹੀਂ ਨਾ
ਵੀ ਉਦਾਂ ਦੀਆਂ ਕੋਈ ਚੀਜ਼ਾਂ ਦੇਖੀਏ ਹਾਂ ਹਨਾ ਵੀ ਦੱਸ ਵੀ ਹੁਣ ਤੂੰ ਆਪ ਹੀ ਹਿਸਾਬ ਲਾ ਲਾ। ਨਹੀਂ ਮੈਂ ਇਹ ਗੱਲ ਸੋਚਦੀ ਆ ਵੀ ਤੁਹਾਡੇ ਨਾਲੋਂ ਜ਼ਿਆਦਾ ਦਿਮਾਗ ਫਿਰ ਔਰਤਾਂ ਦਾ ਹੋਇਆ ਨਾ, ਸਾਡਾ ਦਿਮਾਗ ਵੀ ਡਿਵੈਲਪ ਹੁੰਦਾ ਹੈ, ਸਾਡੀਆਂ ਪ੍ਰੈਫਰੈਂਸਸ ਬਦਲਦੀਆਂ ਨੇ, ਸਾਡੀਆਂ ਇੱਛਾਵਾਂ ਬਦਲਦੀਆਂ ਨੇ। ਤੁਸੀਂ ਉੱਥੇ ਹੀ ਮੁੜ ਘੁੜ ਕੇ ਖੋਤੀ ਬੋਰ ਥੱਲੇ ਹੁਣ ਆਪਣੇ ਵੱਲ ਹਿਸਾਬ ਲਾਓ। ਸਾਡੇ ਵਰਗੀਆਂ ਨੇ ਇੱਕ ਵਿਆਹ ਦੇ ਵਿੱਚ ਵੀ ਨਾ ਜਾਗੋ ਵੇਲੇ ਸੂਟ ਹੋਰ, ਘੜੋਲੀ ਵੇਲੇ ਹੋਰ, ਲੇਡੀਜ਼ ਨਾਈਟ ਵੇਲੇ ਹੋਰ, ਕਦੀ ਕੁਛ ਤੇ ਮਹਿੰਦੀ ਵੇਲੇ ਕਿਤੇ ਹੋਰ, ਤੇ ਵਿਆਹ ਵੇਲੇ ਕੋਈ ਹੋਰ। ਵਿਆਹ ਦੇ ਵਿੱਚ ਵੀ ਘੱਟੋ ਘੱਟ 10 ਡਰੈਸਸ ਬਦਲਦੀਆਂ ਤੇ ਤੁਸੀਂ ਉਹੀ ਪੈਂਟ ਕੋਟ। ਤੁਹਾਡੀ ਸੋਚ ਦਾ ਪਤਾ ਸਾਨੂੰ, ਕੀ ਭਲਾ ਤੁਹਾਡੀ ਸੋਚ ਉਹੀ ਆ ਵੇ ਲੈ ਦੇ ਬਾਪੂ ਨਿੰਮ ਦਾ ਘੋਟਣਾ ਮੈਂ ਸੱਸ ਕੁੱਟਣੀ ਸੰਦੂਕਾਂ ਵੱਲੇ। ਤੇ ਆਪ ਅਸੀਂ ਕਦੀ ਕਿਹਾ ਵੀ ਲੈ ਦੇ ਮੈਨੂੰ ਇੱਥੇ ਡਾਂਗ ਇੱਕ ਵਾਰ ਮੈਂ ਸਹੁਰਾ ਢਾਉਣਾ ਹੈ ਸੰਦੂਕਾਂ ਵੱਲੇ, ਕਿਹਾ ਕਦੀ ਅਸੀਂ ਕਿਸੇ ਨੂੰ? ਨਹੀਂ ਤੁਸੀਂ ਕਿਹਾ ਤੇ ਨਹੀਂ, ਪਰ ਸਹੁਰਿਆਂ ਦੇ ਆਂਟੀ ਤੇ ਤੁਸੀਂ ਹੁੰਦੇ ਹੋ ਨਾ, ਸਹੁਰਿਆਂ ਨੂੰ ਹਮੇਸ਼ਾ ਤਾਨੇ ਤੇ ਤੁਸੀਂ ਮਾਰਦੇ ਹੋ ਨਾ। ਨਹੀਂ ਮੈਂ ਤਾਨਾ ਮਾਰ ਕੇ ਆਪਣੇ ਪਾਸਪੋਰਟ ਦਾ ਰੰਗ ਉਹੀ ਰੱਖਣਾ। ਗੱਲ ਤਾਂ ਇਹੀ ਹੈ ਨਾ, ਪਰ ਹੁਣ ਆਪਾਂ ਚਲੀਏ। ਬਿਲਕੁਲ ਜੀ ਜਾਣਾ ਚਾਹੀਦਾ। ਗੱਲ ਇਹ ਹੈ ਕਿ ਬੰਦਾ ਹਰ ਕਦਮ ਉਮਰ ਦੇ ਹਿਸਾਬ ਦੇ ਨਾਲ ਚੱਲਣਾ ਚਾਹੀਦਾ ਹੈ। ਉਮਰ ਦੇ ਹਿਸਾਬ ਦੇ ਨਾਲ ਉਹਦੀ ਸੋਚ ਬਦਲਦੀ ਹੈ, ਉਮਰ ਦੇ ਹਿਸਾਬ ਦੇ ਨਾਲ ਉਹਦੇ ਕੱਪੜੇ ਲੀੜੇ ਖਾਣ ਪੀਣ ਦਾ ਰੰਗ ਢੰਗ ਸਭ ਕੁਝ ਬਦਲਦਾ ਹੈ। ਪਰ ਇੰਨੀ ਗੱਲ ਜ਼ਰੂਰ ਹੈ ਕਿ ਬੰਦਾ ਜਿਹੜਾ ਨਾ ਬੰਦਾ ਹੀ ਹੁੰਦਾ ਹੈ। ਬਿਲਕੁਲ ਜੀ। ਤੇ ਹੁਣ ਮੈਨੂੰ ਰਵਨੀਕ ਨੂੰ ਤੇ ਮੈਨੂੰ ਚਰਨਜੀਤ ਜੋਗੀ ਨੂੰ ਦਿਓ ਇਜਾਜ਼ਤ। ਇਸੇ ਤਰ੍ਹਾਂ ਤੁਸੀਂ ਸੁਣਦੇ ਰਹਿਣਾ ਜੀ ਆਪਣੇ ਦਿਲ ਦੀ ਆਵਾਜ਼ ਪੰਜਾਬੀਆਂ ਦਾ ਮਾਣ, ਪੰਜਾਬੀ ਰੇਡੀਓ US